अस्सलाम वालेकुम, सत श्री अकाल जी। उम्मीद करना कि सारे ठीक होवोगे। अच्छा जी, अज दा नवां स्केला दी एग्जाम है जी। शहजाद भाई ने ते इन्हां थ्योरी पास की है, दो ही गलतियां हुई ने इन्हां दियां ते थ्योरी पास करने तुहानूं बहुत बहुत मुबारक होवे जी। ते अच्छा जिहड़े नवें स्टूडेंट ने उन्हां वास्ते फिर वही चीज़ कि पूरा कोर्स फ्री है। तुसीं अपनी तैयारी बिल्कुल फ्री कर सकते हो। इस चैनल के उत्ते सारियां वीडियो मौजूद ने, ठीक है। तो कोर्स है ये कोई चेंज नहीं होया। एप्लीकेशन जिहड़ी है वैब पैन ते वे और गूगल तो तुसीं कर सकते हो। एंड्रॉयड विच डाउनलोड हो जाएगी और आईफोन विच ऑनलाइन करें। अगर एंड्रॉयड वाले भी ऑनलाइन करना चाहन तो भी हो जाएगी, ठीक है जी। चलो जी, पहला सवाल वेख लेने। चौक तो नज़र आ रहा तस्वीर जिहड़ी है ਇਹਦੇ ਵਿੱਚ ਵੇਖਣਾ ਹੈ ਕਿ ਕਿਹੜੀ ਗੱਡੀ ਪਹਿਲਾਂ ਜਾਂਦੀ ਹੈ। ਦੱਸੇ ਜਾਵੇ ਕਿ ਜਿਹਦਾ ਦੇਸਤਰਾ ਖਾਲੀ ਹੋਵੇ ਉਹ ਪਹਿਲਾਂ ਜਾਏਗੀ। ਐਲ ਦਾ ਸੱਜਾ ਖਾਲੀ ਬਣਦਾ, ਫਿਰ ਈ ਦਾ ਹੋ ਜਾਂਦਾ, ਫਿਰ ਐਨ ਦਾ, ਫਿਰ ਆਰ ਦਾ, ਠੀਕ ਹੈ। secondo le norme di precedenza ਕਹਿੰਦਾ ਇਸ ਪ੍ਰੈਸੀਡੈਂਸ ਹੱਕ ਵਾਲੇ ਕਾਨੂੰਨ ਦੇ ਮੁਤਾਬਕ ਨੇਲ ਇਨਕਰੋਚੋ ਚੌਕ ਦੇ ਵਿੱਚ rappresentato in figura ਵਾਲਾ ਤਸਵੀਰ ਦਿਖਾਇਆ ਗਿਆ। ਇਹ ਵਹੀਕਲੀ ਟ੍ਰਾਂਸਿਟਾਨੋ ਗੱਡੀਆਂ ਚੱਲਣਗੀਆਂ ਨੇ ਲੋਰ ਦੀ ਨੇ ਇਸ ਆਰਡਰ ਦੇ ਨਾਲ LENR, ਠੀਕ ਹੈ ਜੀ। ਵੇਰੋ ਵੇਰੋ ਕੀਤੇ ਨੇ। दूसरा il pannello raffigurato segnala, कहना है पनेलो जी निशानदेही कर रही है, दस रही है dai carichi समान दी के sporgono जेड़ा वधे है dalla parte posteriore del veicolo गड्डी दे पिछले हिस्से ते। वेरो जी है पनेलो तुहानूं पता है कि उदों गड्डी दे पिछे लाई दी है जदों पिछे समान वधे आवे, ठीक है। तीसरा सवाल जी, il fenomeno del aquaplaning। अच्छा, aqua planning ਦਾ ਪਹਿਲਾਂ ਦੱਸ ਦੇਵਾਂ aqua planning ਕੀ ਹੁੰਦਾ ਹੈ। ਸੜਕ ਦੇ ਉੱਤੇ ਜਿਹੜਾ ਪਾਣੀ ਖਲੋਤਿਆ ਹੁੰਦਾ ਹੈ, ਠੀਕ ਹੈ। ਜਿਸ ਤਰ੍ਹਾਂ ਆਪਣੀ ਪੰਜਾਬੀ 'ਚ ਕਹਿ ਲਓ ਕਿ ਛੱਪੜੀ ਪਾਣੀ ਇਕੱਠਾ ਹੋਇਆ ਜਮਾ ਹੋਇਆ, ਠੀਕ ਹੈ। ਉਹਦੇ ਉੱਤੇ ਜਦੋਂ ਗੱਡੀ ਸਪੀਡ ਨਾਲ ਆਉਂਦੀ ਹੈ ਤੇ ਗੱਡੀ ਦੇ ਟਾਇਰ ਜਿਹੜੇ ਨੇ ਉਹ ਸੜਕ ਨਾਲ ਨਹੀਂ ਲੱਗਦੇ, ਪਾਣੀ ਦੇ ਉੱਤੇ ਤੈਰਨਾ ਸ਼ੁਰੂ ਹੋ ਜਾਂਦੇ ਨੇ। ਜਿਸ ਤਰ੍ਹਾਂ ਪਾਣੀ ਦੇ ਉੱਤੇ ਕੋਈ ਵੱਟਾ ਥਰੋ ਕਰੀਦਾ ਤੇ ਉੱਤੇ ਤੈਰਦਾ ਜਾਂਦਾ ਹੈ, ਠੀਕ ਹੈ। ਇਹ ਚੀਜ਼ ਹੁੰਦੀ ਹੈ, ਇਹਨੂੰ ਹੀ ਆਕਵਾ ਪਲੈਨਿੰਗ ਆਖਦੇ ਨੇ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਹੈ, ਸੜਕ ਦਾ ਤੇ ਟਾਇਰਾਂ ਦਾ ਆਪਸ ਵਿੱਚ ਜਿਹੜਾ ਕੰਟੈਕਟ ਹੁੰਦਾ ਉਹ ਖਤਮ ਹੋ ਜਾਂਦਾ ਤੇ ਗੱਡੀ ਸਲਿੱਪ ਹੋ ਜਾਂਦੀ ਹੈ। Il fenomeno dell'acquaplaning, ਕਹਿੰਦਾ ਜਿਹੜੀ aquaplaning ਹੈ rafforza il contatto, ਕਹਿੰਦਾ ਇਹ ਉਸ ਕੰਟੈਕਟ ਨੂੰ ਮਜ਼ਬੂਤ ਕਰਦੀ ਹੈ, मतलब कह लो ਕੰਟੈਕਟ ਵਧਾਉਂਦੀ ਹੈ। fra pneumatici e asfalto, फर्श मतलब सड़क और टायर ਦੇ ਜਿਹੜਾ ਕੰਟੈਕਟ ਹੁੰਦਾ ਕਹਿੰਦੇ ਉਹਨੂੰ ਮਜ਼ਬੂਤ ਕਰਦੀ ਹੈ। ਫਾਲਸੋ ਜੀ ਮਜ਼ਬੂਤ ਨਹੀਂ, ਖਤਮ ਕਰ ਦਿੰਦੀ ਹੈ। ਫਾਲਸੋ ਕੀਤੇ ਨੇ ਜੀ। l'inquinamento dell'aria prodotto dai veicoli, ਕਹਿੰਦਾ ਜਿਹੜੀ ਗੱਡੀਆਂ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ ਬਣਾਉਂਦੀਆਂ ਨੇ può causare danni, ਕਹਿੰਦਾ ਇਹ ਨੁਕਸਾਨ ਦੇ ਸਕਦੀ ਹੈ alle vie respiratorie, ਸਾਂਸ ਲੈਣੇ ਵਿੱਚ, ਮਤਲਬ ਜਿਹੜੀ ਸਾਂਸ ਲੈਵੀ ਦੀ ਹੈ ਇਹਦੇ ਪ੍ਰੋਬਲਮ ਨੁਕਸਾਨ ਦੇ ਸਕਦੀ ਹੈ। ਇਹ irritazione agli occhi, ਤੇ ਅੱਖਾਂ ਨੂੰ irritazione ਮਤਲਬ ਜਲਨ ਵੀ ਹੋ ਸਕਦੀ ਹੈ ਇਹਦੇ ਨਾਲ। ਵੇਰੋ 5 ਨੰਬਰ ਸਵਾਲ ਜੀ, curva pericolosa ਦਾ ਨਿਸ਼ਾਨ ਹੈ। in presenza del segnale raffigurato, era ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਦੇ ਵਿੱਚ posto su una strada a doppio senso circolazione, ਤੇ ਕਹਿੰਦਾ ਇਹ ਮੌਜੂਦ ਹੈ doppio senso ਸੜਕ ਦੇ ਉੱਤੇ con due sole corsie, ਕਿ ਸਿਰਫ ਕਹਿੰਦਾ ਦੋ ਹੀ ਕੁਰਸੀਆਂ ਨੇ। si deve circolare, ਕਹਿੰਦਾ ਫਿਰ ਤੁਸੀਂ ਚੱਲਣਾ ਹੈ il più possibile vicino al margine destro, ਸੱਜੇ ਕਿਨਾਰੇ ਦੇ ਨਜ਼ਦੀਕ ਹੋ ਕੇ। ਵੇਰੋ ਜੀ, ਅਗਰ ਸਿਰਫ ਦੋ ਕੁਰਸੀਏ ਹੋਣ, ਸੜਕ doppio senso ਹੋਵੇ ਤੇ ਫਿਰ ਮੋੜ ਮੁੜਦਿਆਂ ਕੋਸ਼ਿਸ਼ ਕਰਨੀ ਹੈ ਜਿਤਨਾ ਹੋ ਸਕਦਾ ਸੱਜੇ ਕਿਨਾਰੇ ਦੇ ਨਜ਼ਦੀਕ ਚੱਲੋ, ਕਿਉਂਕਿ ਸਾਹਮਣੇ ਤੋਂ ਗੱਡੀ ਆ ਸਕਦੀ ਹੈ। 6ਵਾਂ ਜੀ, ਨਿਸ਼ਾਨ ਦਾ ਤੁਹਾਨੂੰ ਪਤਾ ਹੈ ਕਿ ਜਿਹੜੀ ਓਵਰਟੇਕ ਵਾਲੀ ਪਾਬੰਦੀ ਸੀ ਉਹ ਖਤਮ ਹੋ ਗਈ ਹੈ। il segnale raffigurato indica, ਨਿਸ਼ਾਨ ਦੱਸ ਰਿਹਾ la fine del divieto di sosta, ਕਹਿੰਦਾ divieto di sosta ਖਤਮ ਹੋ ਗਿਆ, ਮਤਲਬ ਜਿਹੜੀ ਸੋਸਤੇ ਵਾਲੀ ਪਾਬੰਦੀ ਸੀ ਉਹ ਖਤਮ ਹੋ ਗਈ ਹੈ su entrambi i lati della strada, ਸੜਕ ਦੀ ਦੋਨਾਂ ਸਾਈਡਾਂ ਤੇ। ਫਾਲਸੋ ਜੀ। 7 ਨੰਬਰ, i segni gialli e neri, ਕਹਿੰਦਾ ਜਿਹੜੇ ਪੀਲੇ ਤੇ ਕਾਲੇ ਨਿਸ਼ਾਨ ਨੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ sono posti, ਕਹਿੰਦੇ ਲੱਗੇ ਨੇ lungo la parte verticale del marciapiede, ਕਹਿੰਦਾ ਜਿਹੜਾ ਫੁੱਟਪਾਥ ਹੈ ਉਹਦੇ parte verticale ਤੇ ਲੱਗੇ, ਮਤਲਬ ਜਿਹੜੀ ਸੜਕ ਦੇ ਨਾਲ ਉੱਚਾ ਫੁੱਟਪਾਥ ਹੁੰਦਾ ਹੈ ਉਹ ਜਿਹੜੀ ਇੱਕ ਬੰਨੀ ਜੀ ਬਣੀ ਹੁੰਦੀ ਹੈ ਉਹ parte verticale ਹੈ, ਠੀਕ ਹੈ। ਉੱਥੇ ਕਹਿੰਦੇ ਲੱਗੇ ਨੇ। ਵੇਰੋ ਜੀ 8 ਨੰਬਰ ਜੀ, ਨਿਸ਼ਾਨ ਤੋਂ ਨਜ਼ਰ ਆ ਰਿਹਾ ਹੈ, ਠੀਕ ਹੈ। il pannello integrativo in figura, ਜਿਹੜੀ ਪਨੇਲੋ ਤਸਵੀਰ ਦੇ ਵਿੱਚ può essere avvinato, ਕਹਿੰਦੇ ਲੱਗੀ ਹੋ ਸਕਦੀ ਹੈ ad un segnale divieto, divieto ਵਾਲੇ ਨਿਸ਼ਾਨ ਦੇ ਨਾਲ, ਠੀਕ ਹੈ। ਵੇਰੋ ਲੱਗੀ ਹੋ ਸਕਦੀ ਹੈ ਜਾਂ ਇਹਦੇ ਨਾਲ ਲੱਗਿਆ ਹੋ ਸਕਦਾ, ਇੱਕ ਹੀ ਚੀਜ਼ ਹੈ। 9 ਨੰਬਰ ਜੀ, in un centro abitato, ਕਹਿੰਦੇ ਆਬਾਦੀ ਦੇ ਵਿੱਚ, ਸੌਖਾ ਕਹਿ ਲਓ ਸ਼ਹਿਰ ਪਿੰਡ ਦੇ ਵਿੱਚ quando un pedone, ਜਦੋਂ ਇੱਕ ਪੈਦਲ fuori dalle strisce di attraversamento, zebra crossing ਵਾਲੀਆਂ ਲਾਈਨਾਂ ਤੋਂ ਕਹਿੰਦਾ ਬਾਹਰ ਹੋ ਪੈਦਲ
non accenni a darci la precedenza, ਬਈ ਸਾਨੂੰ ਨਹੀਂ ਲੱਗ ਰਿਹਾ ਜਾਂ ਕਹਿ ਰਿਹਾ ਕਿ ਸਾਡੇ ਵੱਲ ਧਿਆਨ ਨਹੀਂ ਕਰ ਰਿਹਾ, ਸਾਨੂੰ ਨਹੀਂ ਲੱਗਦਾ ਕਿ ਸਾਨੂੰ ਪਹਿਲ ਦੇਵੇ। necessario ridurre la velocità, ਫਿਰ ਕਹਿੰਦਾ ਲਾਜ਼ਮੀ ਹੈ ਕਿ ਤੁਸੀਂ ਸਪੀਡ ਘਟਾ ਲਓ। e occorrendo fermarsi, ਜ਼ਰੂਰੀ ਹੋਵੇ ਤਾਂ ਰੁਕ ਵੀ ਜਾਣਾ ਹੈ। ਫਿਰ non investirlo, ਉਹਨੂੰ ਥੱਲੇ ਨਾ ਦੇਣ ਵਾਸਤੇ। ਵੇਖੋ ਜੀ, ਅਗਰ ਪੈਦਲ ਹੈ, ਬੇਸ਼ੱਕ ਉਹ ਸੜਕ ਕ੍ਰਾਸ ਪਿਆ ਕਰਦਾ ਔਰ ਲੈਣਾ ਤੋਂ ਬਾਹਰ ਕ੍ਰਾਸ ਪਿਆ ਕਰਦਾ, ਉੱਥੇ ਲੈਣਾ ਕੋਈ ਨਹੀਂ ਜਿੱਥੋਂ ਕ੍ਰਾਸ ਪਿਆ ਕਰਦਾ ਹੈ, ਠੀਕ ਹੈ। ਅਗਰ ਉਹਦਾ ਧਿਆਨ ਨਹੀਂ ਸਾਡੇ ਵੱਲ, ਜਾਂ ਸਮਝ ਦਿਓ ਕਿ ਪੈਦਲ ਨਹੀਂ ਰੁਕਣ ਲਗਾ, ਤੇ ਫਿਰ ਸਲੋ ਹੋ ਜਾਣਾ। ਅਗਰ ਰੁਕਣਾ ਪੈਂਦਾ ਤਾਂ ਰੁਕਣਾ ਵੀ ਹੈ, ਮਜਬੂਰੀ ਹੈ, ਠੀਕ ਹੈ। 10ਵਾਂ ਜੀ, La fermata è vietata nelle curve, ਕਹਿੰਦਾ fermata ਮੋੜਾਂ ਦੇ ਵਿੱਚ ਮਨਾ ਹੈ। fuori dai centri abitati, ਆਬਾਦੀ ਤੋਂ ਬਾਹਰ। ਇਹ sulle strade urbane di scorrimento, ਤੇ ਕਹਿੰਦਾ ਉਰਬਾਨੇ ਸੜਕਾਂ ਦੇ ਵਿੱਚ ਵੀ ਮਨਾ ਹੈ, ਮਤਲਬ ਆਬਾਦੀ ਵਿੱਚ ਵੀ। anche loro prossimità, ਤੇ ਇਹਨਾਂ ਦੇ ਨਜ਼ਦੀਕ ਵੀ। ਵੇਖੋ ਜੀ ਕਿ ਉਹਦੇ ਮੋੜ ਦੇ ਵਿੱਚ ਤੁਸੀਂ fermata ਨਹੀਂ ਕਰ ਸਕਦੇ। 11 ਨੰਬਰ ਜੀ, i sistemi di ritenuta per bambini, sistemi di ritenuta ਕੀ ਹੈ? ਜਿਹੜੀ ਬੱਚਿਆਂ ਵਾਸਤੇ ਸੀਟ ਹੁੰਦੀ ਹੈ, ਉਹਦੀ ਗੱਲ ਕਰਦਾ ਪਿਆ। i sistemi di ritenuta per bambini, ਕਹਿੰਦਾ ਜਿਹੜੇ ਬੱਚਿਆਂ ਵਾਸਤੇ ਬਣਨੇ ਵਾਲਾ ਸਿਸਟਮ, ਮਤਲਬ ਉਹ ਸੀਟ ਦੀ ਗੱਲ ਪਿਆ ਕਰਦਾ ਹੈ। devono essere di tipo omologato, ਕਹਿੰਦਾ omologato ਹੋਣਾ ਚਾਹੀਦਾ ਹੈ, ਮਨਜ਼ੂਰਸ਼ੁਦਾ ਹੋਣਾ ਚਾਹੀਦੀ ਉਹ ਸੀਟ ਜਿਹੜੀ ਹੈ। e mantenuti sempre efficienti, ਤੇ ਹਮੇਸ਼ਾ efficienti ਹੋਣੀ ਚਾਹੀਦੀ ਹੈ, ਮਤਲਬ ਉਹ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ ਜਿਹੜਾ ਉਹਨਾਂ ਦਾ ਕੰਮ ਹੈ, ਮਤਲਬ ਉਹਨਾਂ ਵਿੱਚ ਕੋਈ ਖਰਾਬੀ ਨਾ ਹੋਵੇ। ਤੇ ਕਹਿਣ ਦਾ ਮਤਲਬ ਇਹ ਵੀ ਉਹ ਠੀਕ ਕੰਮ ਕਰਦੀਆਂ ਹੋਣ। ਵੇਖੋ ਜੀ 12 ਨੰਬਰ, assunzione di alcol, ਕਹਿੰਦਾ ਜਿਹੜਾ alcol ਦਾ ਇਸਤੇਮਾਲ ਹੈ, può fare diminuire il livello, ਕਹਿੰਦਾ ਲੈਵਲ ਨੂੰ ਘਟਾ ਸਕਦਾ। ਕਿਹੜੇ ਲੈਵਲ ਨੂੰ? ਦੀ attenzione, ਜਿਹੜਾ ਧਿਆਨ ਕਰਨੇ ਵਾਲਾ। ਵੇਖੋ ਜੀ, ਅਗਰ alcol ਨਸ਼ਾ ਕੋਈ ਯੂਜ਼ ਕਰਦਾ ਹੈ ਤੇ ਉਹਦਾ ਡਰਾਈਵਿੰਗ ਤੋਂ ਧਿਆਨ ਜਿਹੜਾ ਹੈ ਉਹਦਾ ਲੈਵਲ ਘਟ ਜਾਏਗਾ। 13 ਨੰਬਰ, la corsia di decelerazione, ਕਹਿੰਦਾ ਜਿਹੜਾ corsia di decelerazione में serve, ਇਹ ਚਾਹੀਦਾ ਹੁੰਦਾ ਹੈ per uscire dalla carreggiata dell'autostrada, autostrada ਦੇ carreggiata ਵਿੱਚੋਂ ਨਿਕਲਣ ਦੇ ਵਾਸਤੇ, ed entrare nell'area di servizio, ਤੇ area di servizio ਵਿੱਚ ਐਂਟਰ ਹੋਣੇ ਵਾਸਤੇ। ਵੇਖੋ ਜੀ, ਅੱਛਾ ਜੀ, ਮੇਨ ਧਿਆਨ ਜਿਹੜਾ ਤੁਸੀਂ ਕਰਨਾ ਹੈ, ਗੌਰ ਕਰਨਾ ਹੈ, ਉਹ ਤੁਸੀਂ ਇੱਥੇ ਕਰਨਾ ਹੈ। per uscire, ਨਿਕਲਣ ਦੇ ਵਾਸਤੇ, della carreggiata dell'autostrada, autostrada ਦੇ carreggiate ਤੋਂ, ਠੀਕ ਹੈ। ਅਗਲੇ ਵੱਲ ਇਤਨਾ ਧਿਆਨ ਨਹੀਂ ਕਰਨਾ, ਕਿਉਂਕਿ ਇਹਦੇ ਵਿੱਚ ਕਨਫਿਊਜ਼ ਤੁਸੀਂ ਹੋ ਸਕਦੇ ਹੋ। 14 ਨੰਬਰ ਜੀ, il segnale raffigurato indica, ਨਿਸ਼ਾਨ ਦੱਸ ਰਿਹਾ di disporsi su due file, ਕਹਿੰਦਾ ਨਿਸ਼ਾਨ ਦੱਸ ਰਿਹਾ ਕਿ ਤੁਸੀਂ ਦੋ ਲਾਈਨਾਂ ਵਿੱਚ ਹੋ ਜਾਓ। ਫਿਰ proseguire, dritto ਸਿੱਧਿਆਂ ਜਾਣੇ ਵਾਸਤੇ, ਫਾਲਤੂ ਸਿੱਧਿਆਂ ਜਾ ਹੀ ਨਹੀਂ ਸਕਦੇ। 15 ਨੰਬਰ, ਨਿਸ਼ਾਨ ਤੋਂ ਨਜ਼ਰ ਆ ਰਿਹਾ, la luce circolare gialla lampeggiante tipo A di figura, ਕਹਿੰਦਾ ਜਿਹੜੀ ਇਹ ਲਾਈਟ ਹੈ lampeggiante ਵੇ, può essere posta, ਤੇ ਲੱਗੀ ਹੋ ਸਕਦੀ ਹੈ prima di un ponte ਤੋਂ ਪਹਿਲਾਂ। ਫਾਲਸ ਹੋ ਗਿਆ। se si attraversa ad alta velocità, ਕਹਿੰਦਾ ਅਗਰ ਤੁਸੀਂ ਕ੍ਰਾਸ ਕਰਦੇ ਹੋ ਜ਼ਿਆਦਾ ਸਪੀਡ ਤੇ, un incrocio, ਇੱਕ ਚੌਕ ਨੂੰ, con precedenza, ਮਤਲਬ ਇੱਕ ਚੌਕ ਜਿੱਥੇ ਤੁਹਾਡੀ ਪਹਿਲ ਹੈ, ਤੁਸੀਂ ਉਸ ਚੌਕ ਨੂੰ ਕ੍ਰਾਸ ਕਰਦੇ ਹੋ ਜ਼ਿਆਦਾ ਸਪੀਡ ਦੇ ਵਿੱਚ। in caso di incidente, ਕਹਿੰਦਾ ਅਗਰ ਉੱਥੇ ਐਕਸੀਡੈਂਟ ਹੋ ਜਾਂਦਾ ਹੈ, la responsabilità sarà del conducente del veicolo, ਤੇ ਕਹਿੰਦਾ ਸਾਰੀ ਜ਼ਿੰਮੇਵਾਰੀ ਉਸ ਡਰਾਈਵਰ ਦੀ ਹੋਵੇਗੀ ਕਿ ha impegnato per primo incrocio, ਜਿਸ ਚੌਕ ਨੂੰ ਪਹਿਲਾਂ ਬਿਜ਼ੀ ਕੀਤਾ, ਕਹਿੰਦਾ ਸਾਰੀ ਗਲਤੀ ਉਹਦੀ ਹੋਵੇਗੀ। ਫਾਲਸ ਹੋਈ। ਅਗਰ ਉਹ ਇੱਕ ਬੰਦਾ ਚੌਕ 'ਚ ਐਂਟਰ ਹੋ ਗਿਆ ਤੇ ਫਿਰ ਉਹਦੀ ਗਲਤੀ ਨਹੀਂ ਹੋਣ ਲੱਗੀ। ਬੇਸ਼ੱਕ ਕੋਈ ਚੌਕ ਹੈ ਉੱਤੇ ਸਾਡੀ ਪਹਿਲ ਹੋਵੇ, ਫਿਰ ਵੀ ਸਪੀਡ ਸਲੋ ਕਰਨੀ ਲਾਜ਼ਮੀ ਹੈ। 17 ਨੰਬਰ ਸਵਾਲ ਜੀ, nei centri abitati è vietato, ਕਹਿੰਦਾ ਆਬਾਦੀ ਦੇ ਵਿੱਚ ਮਨਾ ਹੈ, uso del segnalatore acustico, ਹਰਨ ਵਜਾਣਾ, per sollecitare il conducente del veicolo, ਉਸ ਗੱਡੀ ਦੇ ਡਰਾਈਵਰ ਤੇ ਪ੍ਰੈਸ਼ਰ ਪਾਣਾ ਕਿ ਪ੍ਰਚੇ ਜਿਹੜਾ ਅੱਗੇ ਵੇ, a riprendere la marcia, ਚੱਲਣੇ ਵਾਸਤੇ, quando il semaforo diventa verde, ਜਦੋਂ ਇਸ਼ਾਰਾ verde ਹੋ ਜਾਵੇ। ਵੇਖੋ ਜੀ, ਅਗਰ ਅਸੀਂ ਇਸ਼ਾਰੇ ਤੇ ਰੁਕੇ ਹਾਂ, ਸਾਡੇ ਅੱਗੇ ਕੋਈ ਡਰਾਈਵਰ ਹੈ, ਅੱਗੇ ਦੂਸਰੀ ਗੱਡੀ ਹੈ, ਤੇ ਅਗਰ ਉਹ ਫਾਰ ਐਗਜ਼ਾਮਪਲ ਸਲੋ ਹੋ ਜਾਂਦਾ ਹੈ, ਮਤਲਬ ਨਹੀਂ ਚੱਲਦਾ ਜਲਦੀ ਨਾਲ, ਤੇ ਉਹਨੂੰ ਹਾਰਨ ਵਜਾ ਕੇ ਉਹਦੇ ਉੱਤੇ ਪ੍ਰੈਸ਼ਰ ਪਾਣਾ, ਇਸ ਚੀਜ਼ ਦਾ ਇਹ ਚੀਜ਼ ਮਨਾ ਹੈ, ਠੀਕ ਹੈ। 18 ਨੰਬਰ ਜੀ, prima di riprendere la marcia, ਕਹਿੰਦਾ ਦੁਬਾਰਾ ਚੱਲਣੇ ਤੋਂ ਪਹਿਲਾਂ, il conducente di un autocarro, ਜਿਹੜਾ ਟਰੱਕ ਦਾ ਡਰਾਈਵਰ ਹੈ, deve prestare particolare attenzione, ਕਹਿੰਦਾ ਉਹ ਖਾਸ ਧਿਆਨ ਦੇ ਲਵੇ, alla possibile presenza di un pedone, ਕਿ ਵੀ ਪੈਦਲ ਮੌਜੂਦ ਹੋ ਸਕਦਾ ਹੈ, di un ciclista, ਜਾਂ ਸਾਈਕਲ ਵਾਲਾ ਹੋ ਸਕਦਾ ਹੈ, nella zona immediatamente antistante, ਵੀ ਬਿਲਕੁਲ ਤੁਹਾਡੇ ਅਗਲੇ ਜ਼ੋਨੇ ਵਿੱਚ, il proprio veicolo fermo, ਜਿਹੜੀ ਗੱਡੀ ਤੁਹਾਡੀ ਰੁਕੀ ਹੈ, ਕਹਿੰਦਾ ਦੁਬਾਰਾ ਟੁਰਨ ਤੋਂ ਪਹਿਲਾਂ ਆਪਣੀ ਗੱਡੀ ਦੀ ਅਗਲੀ ਸਾਈਡ ਆ ਪੈਦਲ ਜਾਂ ਸਾਈਕਲ ਵਾਲਾ, ਉਹਦੇ ਤੇ ਧਿਆਨ ਦੇ ਲੈਣਾ, ਠੀਕ ਹੈ ਜੀ। ਵੇਰੋ 19 ਨੰਬਰ ਜੀ, la patente AM,
AM ਲਾਇਸੈਂਸ ਜਿਹੜਾ ਹੈ abilità alla guidare il ciclo motori, ਕਹਿੰਦਾ ਤੁਸੀਂ ਮੋਟਰੀਨਾ ਚਲਾ ਸਕਦੇ ਹੋ con motore termico non superiore a 50 centimetri cubici। ਵੇਖੋ ਜੀ, ਅਗਰ ਤੁਹਾਡੇ ਕੋਲ AM ਲਾਇਸੈਂਸ ਹੈ ਤੁਸੀਂ ਮੋਟਰੀਨਾ 50 cc ਵਾਲੀ ਚਲਾ ਸਕਦੇ ਹੋ, ਤੇ ਇਸ ਤੋਂ ਵੱਡੀ ਨਹੀਂ। 20 ਨੰਬਰ ਸਵਾਲ ਜੀ, la responsabilità per danni, ਕਹਿੰਦਾ ਜਿਹੜਾ ਉਸ ਨੁਕਸਾਨ ਦਾ ਜ਼ਿੰਮੇਦਾਰ ਹੈ connessi alla circolazione dei veicoli, ਜਿਹਦਾ ਤਲਕ ਗੱਡੀ ਦੇ ਚੱਲਣੇ ਦੇ ਨਾਲ ਹੈ, ਮਤਲਬ ਜਿਹੜਾ ਗੱਡੀ ਚੱਲਦਿਆਂ ਨੁਕਸਾਨ ਹੋਇਆ ਇਹ a carico del conducente, ਕਹਿੰਦਾ ਉਹਦੇ ਵਿੱਚ ਡਰਾਈਵਰ ਸ਼ਾਮਲ ਹੋਵੇਗਾ, e del proprietario del veicolo, ਤੇ ਗੱਡੀ ਦਾ ਡਰਾਈਵਰ ਗੱਡੀ ਦਾ ਮਾਲਕ ਵੀ, se si tratta di responsabilità civile, ਅਗਰ civile ਲੱਗਦੀ ਹੈ। ਤੇ ਫਿਰ ਉਹ ਇੰਸ਼ੋਰੈਂਸ ਵਾਲਾ ਚੈਪਟਰ ਪੜ੍ਹੇ ਆ। ਅੱਛਾ ਜੀ, ਆ ਗਿਆ 21 ਨੰਬਰ ਨਿਸ਼ਾਨ। ਤੁਸੀਂ ਵੇਖ ਲਿਆ ਕਿ dritto di precedenza ਖਤਮ ਹੋ ਗਿਆ। Il segnale raffigurato indica, ਨਿਸ਼ਾਨ ਦੱਸ ਰਿਹਾ la fine di una strada senza unico, ਕਹਿੰਦਾ senza unico ਸੜਕ ਖਤਮ ਹੋ ਗਈ ਹੈ, ਫਾਲਸੋ। 22 ਨੰਬਰ il segnale raffigurato previsa, ਨਿਸ਼ਾਨ ਦੱਸ ਰਿਹਾ un attraversamento ferroviario, ਕਹਿੰਦਾ ਟ੍ਰੇਨ ਦੀ ਕ੍ਰਾਸਿੰਗ ਹੈ senza barriere, ਬਿਨਾ ਬੈਰੀਅਰ ਤੋਂ, ਫਾਲਸੋ। la distanza di 23 ਨੰਬਰ la distanza di sicurezza, ਜਿਹੜਾ ਫਾਸਤੀ ਫਾਸਲਾ ਹੈ deve essere sempre uguale, ਕਹਿੰਦਾ ਹਮੇਸ਼ਾ uguale ਹੋਣਾ ਚਾਹੀਦਾ ਹੈ allo spazio di frenatura del veicolo, ਕਹਿੰਦਾ ਜਿਹੜੀ ਗੱਡੀ ਦੀ spazio di frenatura ਹੈ ਉਹਦੇ ਬਰਾਬਰ ਹੋਣਾ ਚਾਹੀਦਾ distanza di sicurezza, ਫਾਲਸੋ ਜੀ, ਇਸ ਤੋਂ ਜ਼ਿਆਦਾ ਹੋਣਾ ਚਾਹੀਦਾ। durante un sorpasso in autostrada, ਕਹਿੰਦਾ ਆਟੋਸਟਰਾਦਾ ਤੇ ਓਵਰਟੇਕ ਕਰਦੇ ਹੋਇਆ la scarsa attenzione, ਤੁਸੀਂ ਥੋੜਾ ਜਿਹੜਾ ਧਿਆਨ ਦਿੰਦੇ ਹੋ ਪੋਸਟ ਆਈ ਵਹੀਕੁਲੀ ਗੱਡੀਆਂ ਤੇ ਕਿ ਸੇਗੁਨ ਜਿਹੜੀਆਂ ਪਿੱਛੇ ਨੇ può essere causa di incidenti, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ। ਵੇਖੋ ਜੀ, ਆਟੋਸਟਰਾਦਾ ਦੇ ਉੱਤੇ ਮਤਲਬ ਕਿਧਰੇ ਵੀ ਅਗਰ ਅਸੀਂ ਓਵਰਟੇਕ ਕਰਨ ਲੱਗੇ ਹਾਂ, ਜਿਹੜੀਆਂ ਪਿੱਛੋਂ ਗੱਡੀਆਂ ਆਉਂਦੀਆਂ ਨੇ ਸਾਡੇ ਤੋਂ ਪਿੱਛੇ, ਅਗਰ ਅਸੀਂ ਉਹਨਾਂ ਤੇ ਖਾਸ ਧਿਆਨ ਨਹੀਂ ਦਿੰਦੇ, ਅਸੀਂ ਓਵਰਟੇਕ ਕਰਨਾ ਸ਼ੁਰੂ ਕਰਨੇ ਆ ਤੇ ਇਹ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ। ਹੋ ਸਕਦਾ ਪਿੱਛੇ ਵਾਲੀ ਗੱਡੀ ਸਾਡੇ ਬਿਲਕੁਲ ਨਜ਼ਦੀਕ ਹੋਵੇ। 3 ਨੰਬਰ ਜੀ, ਇਹ obbligatorio, ਕਹਿੰਦਾ ਲਾਜ਼ਮੀ ਹੈ accendere i protettori ana ਲਾਈਟ ਆਨ ਕਰਨਾ anche di giorno, ਦਿਨ ਨੂੰ ਵੀ quando si transita in galleria, ਜਦੋਂ ਗੈਲਰੀ ਵਿੱਚ ਚੱਲਦੇ ਵੇਰੋ, ਦਿਨ ਹੋਵੇ ਰਾਤ ਹੋਵੇ ਲਾਈਟਾਂ ਤੇ ਆਨ ਕਰਨੀਆਂ ਕਰਨੀਆਂ ਨੇ। se un ferito della strada, ਕਹਿੰਦਾ ਅਗਰ ਸੜਕ ਤੇ ਜ਼ਖਮੀ ਹੈ si è ustionato ਮਤਲਬ ਜਲ ਗਿਆ, ਜਿਸ ਤਰ੍ਹਾਂ ਅੱਗ ਨਾਲ ਜਲਦਾ ਹੈ। e sono ancora presenti delle residue fiamme, ਤੇ ਕਹਿੰਦਾ ਅੰਕੋਰਾ ਜਿਹੜੇ ਨੇ ਮੌਜੂਦ ਨੇ, residue fiamme ਮਤਲਬ ਸ਼ੋਲੇ ਵਾਲੇ ਮੌਜੂਦ ਨੇ, ਉਹਦੇ ਉੱਤੇ ਅੱਗ ਦੇ ਛੋਟੇ ਛੋਟੇ ਸ਼ੋਲੇ ਜਿਹੇ ਬਣਦੇ ਨੇ, ਕਹਿੰਦਾ ਉਹ ਮੌਜੂਦ ਨੇ। bisogna aspettare, ਕਹਿੰਦਾ ਫਿਰ ਤੁਸੀਂ ਇੰਤਜ਼ਾਰ ਕਰੋ ਕਿ si spengano da sole, ਉਹ ਆਪ ਹੀ ਬੁੱਝ ਜਾਣ, prima di intervenire, ਮੁਦਾਖਲਤ ਕਰਨੇ ਤੋਂ ਪਹਿਲਾਂ। ਫਾਲਤੂ ਇੰਤਜ਼ਾਰ ਨਹੀਂ ਉਹਦਾ ਕਰਨਾ, ਉਹ ਬੁਝਾਣੀ ਅਗਰ ਅੱਗ ਕਿਸੇ ਨੂੰ ਲੱਗੀ ਹੈ। 27 ਨੰਬਰ l'impianto di scarico, ਕਹਿੰਦਾ ਜਿਹੜਾ ਸਿਸਟਮ ਹੈ ਸਕਾਰੀਕੋ ਮਤਲਬ ਸਲੈਂਸਰ ਦੀ ਗੱਲ ਕਰਨਾ ਗੱਡੀ ਦੇ, ਇਹਨੂੰ ਇੰਪਿਆਂਟੋ ਦੀ ਸਕਾਰੀਕੋ ਵੀ ਆਖਦੇ ਨੇ, ਮਰਮੀਤਾ ਵੀ ਆਖਦੇ ਨੇ, ਸਿਲੈਂਸੀਆਤੋਰੇ ਵੀ ਸਲੈਂਸਰ ਨੂੰ ਆਖਦੇ ਨੇ, ਠੀਕ ਹੈ। l'impianto di scarico ha lo scopo, ਕਹਿੰਦਾ ਇਹਦਾ ਮਕਸਦ ਹੈ di ridurre la rumorosità del veicolo, ਗੱਡੀ ਦਾ ਸ਼ੋਰ ਘਟਾਉਣਾ, ਕਹਿੰਦਾ ਇਹਦਾ ਮਕਸਦ ਹੈ। ਵੇਰੋ ਅਗਰ ਗੱਡੀ ਦਾ ਸਲੈਂਸਰ ਫਟਿਆ ਹੋਵੇ ਜਾਂ ਖਰਾਬ ਹੋਵੇ ਤੇ ਗੱਡੀ ਆਵਾਜ਼ ਜ਼ਿਆਦਾ ਕਰਦੀ ਹੈ, ਤੇ ਇਹਦਾ ਕੰਮ ਕੀ ਹੈ ਸਲੈਂਸਰ ਦਾ ਕਿ ਇਹ ਆਵਾਜ਼ ਨੂੰ ਘਟਾਉਂਦਾ ਹੈ। ਤੁਸੀਂ ਪਾਕਿਸਤਾਨ ਵਿੱਚ, ਇੰਡੀਆ ਵਿੱਚ ਨਹੀਂ ਪਤਾ, ਪਾਕਿਸਤਾਨ ਵਿੱਚ ਪਤਾ 14 ਅਗਸਤ ਤੇ ਅਕਸਰ ਜਿਹੜੇ ਨੇ ਲੜਕੇ ਉਹ ਸਲੈਂਸਰ ਕੱਢ ਕੇ ਮੋਟਰਸਾਈਕਲ ਚਲਾਉਂਦੇ ਨੇ ਤੇ ਉਹਦੀ ਬੜੀ ਆਵਾਜ਼ ਆਉਂਦੀ ਹੈ, ਕਿਉਂ ਸਲੈਂਸਰ ਖਰਾਬ ਹੋਇਆ ਜਾਂ ਉਹਨਾਂ ਵਿੱਚ ਕੋਈ ਉਹਨਾਂ ਮੋਡੀਫਾਈ ਥੋੜਾ ਕੀਤਾ ਹੁੰਦਾ ਹੈ, ਠੀਕ ਹੈ, ਉਹੀ ਵਜ੍ਹਾ ਹੁੰਦੀ ਹੈ। ਅੱਛਾ ਹਾਂ, ਇਹਨਾਂ ਇਹ ਗਲਤੀ ਕੀਤੀ ਹੈ, ਠੀਕ ਹੈ, ਇਹਨਾਂ ਕੀਤਾ ਜੀ ਫਾਲਸੋ, ਠੀਕ ਹੈ, ਲੇਕਿਨ ਸਵਾਲ ਵੇਰੋ ਸੀ। ਅੱਛਾ ਜੀ 28 ਨੰਬਰ ਤੁਹਾਨੂੰ ਨਜ਼ਰ ਆ ਰਿਹਾ ਕਿ 320 ਮੀਟਰ ਤੇ ਸਟਾਪ ਦਾ ਨਿਸ਼ਾਨ ਹੈ, ਮਤਲਬ ਅਸਾਂ ਇੱਥੇ ਸੱਜੇ ਖੱਬੇ ਪਹਿਲ ਦੇਣੀ ਹੈ। il segnale raffigurato pronuncia, ਨਿਸ਼ਾਨ ਦੱਸ ਰਿਹਾ di arrestarsi, ਰੁਕਣਾ ਜੇ al prossimo incrocio, ਅਗਲੇ ਚੌਕ ਤੇ। ਇਹ ਦਾਰ ਵਾਲਾ ਪ੍ਰੈਸੀਡੈਂਸਾ ਤੇ ਹੱਕ ਦੇਣਾ ਜੇ ਦੇਸਤਰਾ ਇਹਦਾ ਸਨੇਸਤਰਾ ਸੱਜੇ ਵੀ ਤੇ ਖੱਬੇ ਵੀ। ਫੇਰੋ 29 ਨੰਬਰ il segnale raffigurato indica, ਅੱਛਾ ਨਿਸ਼ਾਨ ਤੋਂ ਨਜ਼ਰ ਆ ਰਿਹਾ ਯੂ ਟਰਨ ਕਰਨੇ ਵਾਸਤੇ, ਮਤਲਬ ਜਿਹੜਾ ਵਾਪਸ ਆਉਣਾ ਚਾਹੁੰਦਾ ਹੈ। ਇਹ ਪੁਲ ਵੀ ਇਹਨੂੰ ਕਹਿ ਸਕਦਾ, ਅੰਡਰਪਾਸ ਵੀ ਕਹਿ ਸਕਦਾ, ਦੋਵੇਂ ਚੀਜ਼ਾਂ ਹੋ ਸਕਦੀਆਂ। il segnale raffigurato indica, ਨਿਸ਼ਾਨ ਦੱਸ ਰਿਹਾ inizio di una strada extraurbana principale, ਕਹਿੰਦਾ extraurbana principale ਸੜਕ ਸ਼ੁਰੂ ਹੋ ਗਈ ਹੈ, ਫਾਲਸੋ ਜੀ। la distanza di sicurezza, ਕਹਿੰਦਾ ਜਿਹੜਾ ਫਾਸਤੀ ਫਾਸਲਾ ਹੈ dipende, ਇਹ ਡਿਪੈਂਡ ਕਰਦਾ condizione di salute del conducente, ਡਰਾਈਵਰ ਦੀ ਸਿਹਤ ਤੇ। ਫਿਰ ਜੀ ਡਰਾਈਵਰ ਦੀ ਸਿਹਤ ਤੇ ਡਿਪੈਂਡ ਕਰਦਾ, ਮਤਲਬ ਇੱਕ ਤੇ ਤੁਸੀਂ ਜਿਹੜੀ ਸਪੀਡ ਤੇ ਜਾ ਰਹੇ ਹੋ ਉਸ ਹਿਸਾਬ ਨਾਲ ਤੇ ਡਿਸਟੈਂਸ ਰੱਖਣਾ ਲਾਜ਼ਮੀ ਹੈ, ਠੀਕ ਹੈ। ਅਗਰ ਤੁਹਾਨੂੰ ਆਪਣੀ ਤਬੀਅਤ ਤਬੀਅਤ ਥੋੜੀ ਅਪਸੈਟ ਹੈ ਜਾਂ ਬੰਦਾ ਠੀਕ ਨਹੀਂ ਥੋੜਾ, ਤੇ ਫਿਰ ਤੁਹਾਨੂੰ ਚਾਹੀਦਾ ਕਿ ਡਿਸਟੈਂਸ ਮਜ਼ੀਦ ਵਧਾ ਲਵੋ,
ठीक है जी। अच्छा ਜਿਹੜਾ ਦੂਸਰਾ ਫਾਲਸੋ ਇਹਨਾਂ ਗਲਤੀ ਕੀਤੀ ਸੀ ਉਹ ਮੈਂ ਗੌਰ ਨਹੀਂ ਕੀਤਾ ਕਿ ਕਿਹੜਾ ਸੀ, ਕਿਉਂਕਿ ਮੈਂ ਆਪਣੀ ਰੂਟੀਨ ਵਿੱਚ ਪੜ੍ਹਦਾ ਆਇਆ। ਅੱਛਾ ਜੀ, ਵੇਖ ਲੈਂਦੇ ਇੱਕ ਤੇ ਇਹੜਾ ਵੇਖਿਆ l'impianto scarico allo scopo, ਕਹਿਣ ਦਾ ਮਕਸਦ ਹੈ ridurre la rumorosità del veicolo, ਗੱਡੀ ਦਾ ਸ਼ੋਰ ਘਟਾਣੇ ਨੂੰ। ਠੀਕ ਹੈ, ਇਹਨਾਂ ਫਾਲਸੋ ਕੀਤੀ ਹੈ ਲੇਕਿਨ ਵੇਰੋ ਹੈ। ਠੀਕ ਹੈ, ਦੂਸਰਾ ਜੀ ਕਿਹੜਾ ਸੀ, ਅੱਛਾ ਗਲਤੀਆਂ ਤਾਂ ਦੋ ਨਹੀਂ ਇਹਨਾਂ ਦੀਆਂ। ਪਤਾ ਨਹੀਂ ਗਲਤੀ ਮਿਲ ਨਹੀਂ ਰਹੀ ਦੂਸਰੀ, ਇੱਕ ਹੀ ਹੁੰਦੀ ਵੀ ਬਾਰ ਬਾਰ। ਅੱਛਾ ਇੱਕ, हाँ जी ए हो गए। ठीक है, 9 नंबर सवाल है जी। अच्छा जी, असा की पढ़िया ਸੀ ਮੈਨੂੰ ਨਹੀਂ ਯਾਦ ਰਿਹਾ, ਉਸ ਰੂਟੀਨ ਨੇ ਪੜ੍ਹ ਗਿਆ ਮੈਂ ਵੀ। In un centro abitato ਇੱਕ ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ quando un pedone, ਜਦੋਂ ਇੱਕ ਪੈਦਲ ਹੈ fuori dalla striscia di attraversamento ਤੇ zebra crossing ਵਾਲੀਆਂ ਲੈਣਾ ਤੋਂ ਬਾਹਰ non accenni a darci la precedenza, ਮਤਲਬ ਸਾਨੂੰ ਨਹੀਂ ਲੱਗ ਰਿਹਾ ਕਿ ਸਾਨੂੰ ਹੱਕ ਦੇਵੇ। ਇਹ necessario, ਕਹਿੰਦਾ ਫਿਰ ਜ਼ਰੂਰੀ ਹੈ ridurre la velocità, ਤੁਸੀਂ ਸਪੀਡ ਘਟਾਓ। ਇਹ occorrendo fermarsi, ਤੇ ਫਿਰ ਕਹਿੰਦਾ ਜ਼ਰੂਰੀ ਹੋਵੇ ਤਾਂ ਰੁਕਣਾ ਵੀ ਹੈ per non investirlo, ਉਹਨੂੰ ਥੱਲੇ ਨਾ ਦੇਣ ਵਾਸਤੇ। ਵੇਰੋ ਜੀ, ਅੱਛਾ ਇਹਨੇ ਵੀ ਫਾਲਸੂ ਕੀਤਾ ਸੀ। ਠੀਕ ਹੈ, ਔਰ ਵੇਰੋ ਸਵਾਲ ਹੈ। ठीक है जी, इंशाल्लाह मिलने हैं नेक्स्ट वीडियो ते। ओके जी, अल्लाह हाफिज़।